ਸਾਹਿਬ ਤੁਸੀਂ ਮੇਰੇ ਪ੍ਰੋਗਰਾਮ ਵਾਸਤੇ ਟਾਈਮ ਕੱਢਿਆ। ਸਰ, ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਸੀਂ ਵੀ ਸੁਣਿਆ ਹੋਵੇਗਾ ਕਿ ਇੱਕ ਸੂਬੇ 'ਚ ਗਵਰਨਰ ਰਾਜ ਲਾਉਣ ਦਾ ਜਿਹੜਾ ਉਹ ਕਿਹਾ ਜਾ ਰਿਹਾ, ਤੇ ਉਹਦੇ ਵਿੱਚ ਤਾਂ ਗਵਰਨਰ ਵੀ ਪਾਕਿਸਤਾਨ ਪੀਪਲਸ ਪਾਰਟੀ ਦਾ ਯਾਨੀ ਫੈਸਲ ਕਰੀਮ ਕੁੰਡੀ ਸਾਹਿਬ ਨੇ। ਤੇ ਸਰ, ਇਸ ਹਵਾਲੇ ਨਾਲ ਤੁਹਾਡਾ ਕੀ ਮੌਕਫ ਹੈ? KP ਦੇ ਵਿੱਚ ਗਵਰਨਰ ਰਾਜ ਲੱਗ ਸਕਦਾ? ਸਾਡੇ ਨਾਲ ਜੀ ਇੱਕ ਰਿਵਾਜ ਹੋ ਗਿਆ ਹੈ ਕਿ ਕੋਈ ਗੱਲ ਦਾ ਅਸੀਂ ਰੈਫਰੈਂਸ ਨਹੀਂ ਤੱਕਦੇ ਕਿਸ ਗੱਲ ਨੂੰ ਕਿਹੜੇ ਤਨਾਜ਼ਰ ਵਿੱਚ ਕੀਤਾ ਗਿਆ। ਮੇਰੀ ਇਤਲਾਹ ਦੇ ਮੁਤਾਬਕ ਇੱਕ ਗੁਫ਼ਤਗੂ ਜੀ ਹਕੂਮਤ ਦੇ ਜਿਹੜੇ ਸਟੇਟ ਮਿਨਿਸਟਰ ਨੇ ਲਾ ਦੇ, ਉਹਨਾਂ ਨਾਲ ਕੋਈ ਕਿਸੇ ਵੇਲੇ ਸਵਾਲ ਹੋਇਆ ਕਿਸੇ ਪ੍ਰੋਗਰਾਮ ਵਿੱਚ, ਤੇ ਉਹਦੇ ਵਿੱਚ ਉਹਨਾਂ ਨੇ ਪੁੱਛਿਆ ਸ਼ਾਇਦ ਗਿਆ ਐਂਕਰ ਦੀ ਤਰਫੋਂ ਕਿ ਤੁਹਾਡੇ ਕੋਲ ਕੀ ਆਪਸ਼ਨ ਹੈ, ਤੇ ਉਹਨਾਂ ਨੇ ਸ਼ਾਇਦ ਇਹ ਵੀ ਕਿਹਾ ਠੀਕ ਕਿ ਜੀ ਗਵਰਨਰ ਰਾਜ ਦਾ ਵੀ ਇੱਕ ਆਪਸ਼ਨ ਹੋ ਸਕਦਾ ਹੈ। ਔਰ ਜਿਸ ਵੇਲੇ ਉਹਨਾਂ ਕੋਲ ਫਰਦਰ ਪੁੱਛਿਆ ਗਿਆ ਕਿ ਜੀ ਕਿਆ ਪੀਪਲਸ ਪਾਰਟੀ ਗਵਰਨਰ ਰਾਜ ਤੇ ਮੰਨ ਜਾਏਗੀ, ਤੇ ਉਹਨਾਂ ਨੇ ਕਿਹਾ ਜੀ ਅਗਰ ਪੀਪਲਸ ਪਾਰਟੀ ਨਹੀਂ ਮੰਨੇਗੀ ਤੇ ਫਿਰ ਗਵਰਨਰ ਤਬਦੀਲ ਕਰਕੇ ਕੋਈ ਹੋਰ ਗਵਰਨਰ ਲਾਤਾ ਜਾਏਗਾ। ਇਸ ਸਵਾਲ ਦਾ ਹੁਣ ਤਨਾਜ਼ਰ ਇਹ ਨਹੀਂ ਹੈ ਕਿ ਹਕੂਮਤ ਇਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਪਲੈਨਿੰਗ ਕਰ ਰਹੀ ਹੈ। ਇਹ ਗੱਲ ਦਰੁਸਤ ਹੈ ਕਿ ਗਵਰਨਰ ਰਾਜ ਇੱਕ ਆਈਨੀ ਤਰੀਕਾਕਾਰ ਹੈ, ਆਈਨ ਦਾ ਇੱਕ ਤਰੀਕਾ ਹੈ, ਕੋਈ ਗੈਰ ਆਈਨੀ ਕੰਮ ਨਹੀਂ ਹੈ। ਲੇਕਿਨ ਉਹਦੇ ਵਾਸਤੇ ਉਹ ਬੜੇ ਖਸੂਸੀ ਹਾਲਾਤ ਨੇ, ਬੜੇ ਤਲਖ ਔਰ ਬੜੇ ਹੀ ਚੈਲੰਜਿੰਗ ਹਾਲਾਤ ਨੇ, ਬੜੇ ਖਸੂਸੀ ਹਾਲਾਤ ਵਾਸਤੇ ਇੱਕ ਇਹ ਆਰਟੀਕਲ ਬਣਾਇਆ ਗਿਆ ਸੀ, ਇੱਕ ਵਿੰਡੋ ਰੱਖੀ ਗਈ ਸੀ। ਜਦੋਂ ਵੀ ਗਵਰਨਮੈਂਟ ਕੋਸ਼ਿਸ਼ ਕਰੇਗੀ ਜਾਂ ਪਲਾਨ ਕਰੇਗੀ ਤੇ ਉਹਨੂੰ ਉਹ ਹਾਲਾਤ ਪਹਿਲਾਂ ਐਲੈਬੋਰੇਟ ਕਰਨੇ ਪੈਣਗੇ ਆਪਣੇ ਸਾਥੀਆਂ ਸੰਗੀਆਂ ਦੇ, ਯਾਨੀ ਪਾਰਟੀ ਦੇ ਔਰ ਜਿਹੜੇ ਇਤਿਹਾਦੀ ਜਮਾਤਾਂ ਉਹਨਾਂ ਨਾਲ, ਔਰ ਫਿਰ ਕੋਈ ਐਸਾ ਇਕਦਾਮ ਉਠਾਣਗੇ। ਉਹਦੇ ਤੇ ਬਾਅਦ ਅਦਾਲਤਾਂ ਮੌਜੂਦ ਨੇ, ਬੜੇ ਅੱਗੇ ਰਸਤੇ ਮੌਜੂਦ ਹੁੰਦੇ ਨੇ, ਔਰ ਉਹਦੇ ਆਪਣੇ ਪੋਲੀਟੀਕਲ ਰਿਪਰਕਸ਼ਨਸ ਵੀ ਹੁੰਦੇ ਨੇ। ਸੋ ਗਵਰਨਮੈਂਟ ਦੇ ਦਸਿਓ ਆਪਸ਼ਨਸ ਹੁੰਦੇ ਨੇ, ਲੇਕਿਨ ਉਹਨੂੰ ਇਸ ਰੰਗ ਵਿੱਚ ਲੈ ਲੈਣਾ ਕਿ ਜੀ ਇਹ ਗਵਰਨਮੈਂਟ ਕੋਈ ਪਲਾਨ ਕਰ ਰਹੀ ਹੈ। ਸਾਡੀ ਡਿਬੇਟ ਇਸ ਵੇਲੇ ਹੈ ਕਿ ਗਵਰਨਮੈਂਟ ਨੇ ਪਲਾਨ ਕਰ ਲਿਆ, ਐਸਾ ਮੇਰੀ ਇਤਲਾਹ ਦੇ ਮੁਤਾਬਕ ਇਹ ਗੁਫ਼ਤਗੂ ਨਹੀਂ ਹੈ। ਹਾਂ, ਜਿਸ ਵੇਲੇ ਗਵਰਨਮੈਂਟ ਨੇ ਕੋਈ ਐਸਾ ਪਲਾਨ ਕੀਤਾ ਤੇ ਤੁਹਾਡੇ ਕੋਲ ਵੀ ਖਬਰ ਆ ਜਾਣੀ ਹੈ, ਫਿਰ ਇਹਦੇ ਤੇ ਜ਼ਿਆਦਾ ਬਿਹਤਰ ਗੁਫ਼ਤਗੂ ਹੋ ਸਕੇਗੀ। ਲੇਕਿਨ ਇਹ ਫਿਰ ਮੈਂ ਕਹਿ ਦਿਆਂ ਕਿ ਇਹ ਇੱਕ ਆਈਨੀ ਤਰੀਕਾ ਹੈ, ਇੱਕ ਆਈਨੀ ਕੰਮ ਹੈ, ਗੈਰ ਆਈਨੀ ਨਹੀਂ ਹੈ। ਲੇਕਿਨ ਜਿਸ ਤਰ੍ਹਾਂ ਕਹਿੰਦੇ ਨੇ ਨਾ ਵੀ ਨਿਕਾਹ ਬੜਾ ਮੁਕੱਦਸ ਰਿਸ਼ਤਾ ਹੈ, ਔਰ ਤਨਸੀਖੇ ਨਿਕਾਹ ਯਾਨੀ ਤਲਾਕ ਜਿਹੜੀ ਹੈ ਇਹ ਹਲਾਲ ਕੰਮਾਂ 'ਚੋਂ ਸਭ ਤੋਂ ਭੈੜਾ ਕੰਮ ਹੈ। ਇਹ ਸ਼ਾਇਦ ਕੋਈ ਇੰਜ ਦੀ ਕੈਫੀਅਤ ਇਹਦੇ ਵਾਸਤੇ ਵੀ ਹੈ। ਪਰ ਸਰ, ਤੁਸੀਂ ਵੇਖੋ ਨਾ, ਵਫਾਕੀ ਹਕੂਮਤ ਦਾ ਆਪਣਾ ਇੱਕ ਮੌਕਫ ਹੈ। ਉਹ ਕਹਿੰਦੇ ਨੇ ਕਿ ਜੀ ਬਹੁਤ ਸਾਰੇ ਐਸੇ ਮਾਮਲਾਤ ਨੇ ਜਿਨ੍ਹਾਂ ਦੇ ਉੱਤੇ ਜਿਹੜੀ KP ਹਕੂਮਤ ਹੈ ਉਹ ਤਾਵਨ ਨਹੀਂ ਕਰ ਰਹੀ, ਸੀਰੀਅਸਨੈਸ ਨਜ਼ਰ ਨਹੀਂ ਆ ਰਹੀ, KP ਦੇ ਲੋਕਾਂ ਦੇ ਮਸਾਇਲ ਹੱਲ ਨਹੀਂ ਹੋ ਰਹੇ, ਬਲਕਿ ਸਿਆਸਤ ਕਿਸੇ ਹੋਰ ਚੀਜ਼ ਤੇ ਕੀਤੀ ਜਾ ਰਹੀ ਹੈ। ਤੇ ਕੁਝ ਐਸੇ ਕੌਮੀ ਸਲਾਮਤੀ ਦੇ ਮਾਮਲਾਤ ਨੇ ਜਿਨ੍ਹਾਂ ਦੇ ਉੱਤੇ ਜਿਹੜੀ KP ਦੀ ਹਕੂਮਤ ਹੈ ਉਹ ਸੰਜੀਦਗੀ ਦਾ ਮੁਜ਼ਾਹਰਾ ਨਹੀਂ ਕਰ ਰਹੀ। ਤਾਂ ਕਹਿੰਦੇ ਨੇ ਸਾਡੇ ਕੋਲ ਇੱਕ ਆਪਸ਼ਨ ਤੇ ਹੈ ਨਾ, ਇੱਕ ਆਇਨੀ ਆਪਸ਼ਨ ਹੈ ਕਿ ਜੀ ਅਸੀਂ ਗਵਰਨਰ ਰਾਜ ਲਾ ਸਕਦੇ ਹਾਂ। ਦੇਖੀਏ, ਜਿਸ ਵੇਲੇ ਇਸ ਹੱਲ ਦੀ ਤਰਫ ਗਵਰਨਮੈਂਟ ਜਾਏਗੀ, ਇਹ ਬਿਲਾਸ਼ੁਬਾ ਅਦਮ ਤਾਵਨ ਦੀ ਕੈਫੀਅਤ ਤੇ ਮੌਜੂਦ ਹੈ। ਔਰ ਜਿਹੜੇ ਮੌਜੂਦਾ ਸਾਡੇ ਉੱਥੇ ਦੇ ਚੀਫ ਮਿਨਿਸਟਰ ਨੇ, ਨੌਜਵਾਨ ਆਦਮੀ ਨੇ, ਉਹਨਾਂ ਨੂੰ ਤੇ ਮੈਂਡੇਟ ਵੀ ਇਹੀ ਦਿੱਤਾ ਗਿਆ ਕਿ ਉਹਨਾਂ ਨੇ ਇਦਾਰਿਆਂ ਦੇ ਨਾਲ ਔਰ ਵਫਾਕੀ ਹਕੂਮਤ ਦੇ ਨਾਲ ਲੜਾਈ ਲੜਨੀ ਹੈ, ਚੀਜ਼ਾਂ ਨੂੰ ਰੋਕਣਾ ਹੈ। ਅਬ ਦੇਖਣਾ ਇਹ ਕਿ ਅਗਰ ਇਹ ਹਾਲਾਤ ਬਣ ਗਏ ਨੇ ਤੇ ਫਿਰ ਇਹਨਾਂ ਹਾਲਾਤ ਨੂੰ ਗਵਰਨਮੈਂਟ ਨੂੰ ਐਲੈਬੋਰੇਟ ਕਰਨਾ ਪਵੇਗਾ, ਆਪਣੇ ਇਤਿਹਾਦੀਆਂ ਨਾਲ ਡਿਸਕਸ਼ਨ ਕਰਨੀ ਪਏਗੀ, ਔਰ ਫਿਰ ਸ਼ਾਇਦ ਇਹ ਪਾਰਲੀਮੈਂਟ ਵਿੱਚ ਵੀ ਡਿਬੇਟ ਹੋਵੇਗਾ। ਉਸ ਤੋਂ ਬਾਅਦ ਕੋਈ ਕਦਮ ਚੁੱਕੇ ਜਾਣ ਦੀ ਕੋਈ ਗੁੰਜਾਇਸ਼ ਬਣਦੀ ਹੈ। ਉਸ ਤੋਂ ਪਹਿਲਾਂ ਚੰਗੀ ਨੀਅਤ ਨਾਲ ਕੀਤਾ ਹੋਇਆ ਅੱਛਾ ਕੰਮ ਵੀ ਅਗਰ ਗਲਤ ਜਗ੍ਹਾ ਤੇ ਗਲਤ ਟਾਈਮ ਤੇ ਕੀਤਾ ਜਾਂਦਾ ਹੈ, ਗਲਤ ਤਰੀਕੇ ਨਾਲ ਕੀਤਾ ਜਾਂਦਾ ਹੈ, ਤੇ ਉਹ ਫਰੂਟਫੁਲ ਨਹੀਂ ਹੁੰਦਾ। ਸੋ ਮੇਰਾ ਖਿਆਲ ਹੈ ਗਵਰਨਮੈਂਟ ਕੋਈ ਐਸਾ ਕੰਮ ਬਗੈਰ ਸੋਚੇ ਸਮਝੇ, ਬਗੈਰ ਹਾਲਾਤ ਪੈਦਾ ਹੋਇਆ, ਬਗੈਰ ਮੁਸ਼ਾਵਰਤ ਦੇ ਐਸਾ ਕੋਈ ਕੰਮ ਨਹੀਂ ਕਰੇ। ਸਰ, ਪਾਕਿਸਤਾਨ ਤਹਿਰੀਕ ਇਨਸਾਫ ਦੀ ਗੱਲ ਕਰਾਂ, ਸਰ, ਉਹਨਾਂ ਦਾ ਵੀ ਆਪਣਾ ਇੱਕ ਮੌਕਫ ਹੈ। ਉਹ ਕਹਿੰਦੇ ਨੇ ਕਿ ਜੀ ਸਾਡਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ, ਨਾ ਤੇ ਸਾਡੀ ਬਾਨੀ ਨਾਲ ਮੁਲਾਕਾਤ ਕਰਾਈ ਜਾ ਰਹੀ ਹੈ, ਨਾ ਸਾਡੇ ਜਿਹੜੇ ਕੇਸਿਸ ਨੇ ਉਹ ਅਦਾਲਤਾਂ 'ਚ ਲਾਏ ਜਾ ਰਹੇ ਨੇ। ਉਹ ਕਹਿੰਦੇ ਨੇ ਕਿ ਜੀ ਸਾਨੂੰ ਦੀਵਾਰ ਨਾਲ ਲਾਇਆ ਜਾ ਰਿਹਾ, ਨਾ ਸਾਨੂੰ ਕੋਈ ਇਤਜਾਜ ਕਰਨ ਦਿੱਤਾ ਜਾ ਰਿਹਾ, ਕੁਝ ਵੀ ਸਾਡੇ ਵਾਸਤੇ ਤੇ ਮਾਮਲਾਤ ਬਿਲਕੁਲ ਜਿਹੜਾ ਹੈ ਉਹ ਬਿਲਕੁਲ ਬੰਦ ਗਲੀ 'ਚ ਜਿਹੜਾ ਉਹ ਦਾਖਲ ਹੋ ਗਏ ਨੇ। ਤਾਂ ਉਹ ਕਹਿੰਦੇ ਨੇ ਸਾਡੇ ਕੋਲ ਤੇ ਇਹਦੇ ਇਲਾਵਾ ਕੋਈ ਹੱਲ ਹੀ ਨਹੀਂ, ਅਸੀਂ ਕੀ ਕਰੀਏ ਫਿਰ? ਅਗਰ ਅਸੀਂ ਰਿਐਕਟ ਨਾ ਕਰੀਏ ਇਹਨਾਂ ਮਾਮਲਾਤ ਤੇ, ਕਿਸ ਤਰ੍ਹਾਂ ਅਸੀਂ ਤਾਵਨ ਕਰੀਏ ਜਿਹੜਾ ਹੈ ਵਫਾਕੀ ਹਕੂਮਤ ਨਾਲ? ਜਿਹੜਾ ਤੇ ਅਦਾਲਤ ਦਾ ਮਾਮਲਾ ਹੈ ਜੀ, ਉਹ ਤੇ ਅਦਾਲਤ ਹੀ ਦੱਸ ਸਕਦੀ ਹੈ ਕਿ ਉਹਨਾਂ ਦੇ ਕੇਸਿਸ ਕਿਉਂ ਨਹੀਂ ਲੱਗਦੇ ਪਏ। ਅਗਰ ਕਿਉਂ ਲੱਗੀ ਹੈ ਔਰ ਉਸ ਕਿਉਂ ਦੇ ਵਿੱਚ ਉਹਨਾਂ ਦਾ ਨੰਬਰ ਪਿੱਛੇ ਹੈ, ਤੇ ਬਾਕੀ ਕੇਸਿਸ ਨੂੰ ਛੱਡ ਕੇ ਅੱਗੇ ਲੈ ਕੇ ਆਉਣ ਦੀ ਤਵੱਕੋ ਕੀਤੀ ਜਾ ਸਕਦੀ ਹੈ। ਲੇਕਿਨ ਅਗਰ ਉਹ ਕੋਰਟ ਦੇ ਚੀਫ ਜਸਟਿਸ ਸਾਹਿਬ ਜਾਂ ਜਿਹੜੀ ਵੀ ਉਹਨਾਂ ਦਾ ਸਿਸਟਮ ਹੈ ਕੇਸ ਲਾਉਣ ਦਾ, ਅਗਰ ਉਹ ਉਹਨਾਂ ਕੇਸਿਸ ਨੂੰ ਜੰਪ ਓਵਰ ਕਰਾ ਕੇ ਨਹੀਂ ਲਾਉਂਦੇ ਪਏ ਤੇ ਉਹਦਾ ਜਵਾਬ ਤੇ ਉਹੀ ਦੇ ਸਕਦੇ ਨੇ। ਲੇਕਿਨ ਜਿਸ ਤੱਕ ਮੁਲਾਕਾਤ ਨਾ ਕਰਾਉਣ ਦਾ ਹੈ, ਮੈਂ ਬਹੁਤ ਸਾਰੇ ਦੋਸਤਾਂ ਨੂੰ ਬਹੁਤ ਸਾਰੇ ਪ੍ਰੋਗਰਾਮਾਂ 'ਚ ਗੁਜ਼ਾਰਿਸ਼ ਕਰ ਚੁੱਕਿਆ
ਕਿ ਇਮਰਾਨ ਖਾਨ ਸਾਹਿਬ ਜੇਲ੍ਹ ਵਿੱਚ ਨੇ, ਉਹਨਾਂ ਨੂੰ ਇੱਕ ਕੇਸ ਵਿੱਚ ਸਜ਼ਾ ਹੋਈ ਹੈ ਔਰ ਉਹ ਸਜ਼ਾ ਸਹੀ ਹੋਈ ਹੈ ਗਲਤ ਹੋਈ ਹੈ, ਕੇਸ ਠੀਕ ਸੀ ਨਹੀਂ ਸੀ, ਇੱਕ ਵੱਖਰੀਆਂ ਬਹਿਸਾਂ ਨੇ, ਲੇਕਿਨ ਇਸ ਵੇਲੇ ਉਹ ਇੱਕ ਕਨਵਿਕਟਡ ਨੇ। ਕੋਈ ਕਨਵਿਕਟਡ ਬੰਦਾ ਸਾਡੇ ਕਾਨੂੰਨ ਦੇ ਮੁਤਾਬਕ ਕਿਸੇ ਜਮਾਤ ਦਾ ਅਹੁਦੇਦਾਰ ਨਹੀਂ ਹੋ ਸਕਦਾ। ਖਾਨ ਸਾਹਿਬ ਬੜੇ ਲੋਕਾਂ ਦੇ ਮਹਿਬੂਬ ਆਦਮੀ ਨੇ, ਉਹਨਾਂ ਨੂੰ ਪਾਕਿਸਤਾਨ ਦੇ ਬੜੇ ਲੋਕ ਪਿਆਰ ਕਰਦੇ ਹੋਣਗੇ, ਉਹਨਾਂ ਦੀ ਜਮਾਤ ਜਿਹੜੀ PTI ਹੈ ਉਹ ਵੀ ਉਹਨਾਂ ਨੂੰ ਪਿਆਰ ਕਰਦੀ ਹੋਏਗੀ, ਸਭ ਕੁਝ ਦਰੁਸਤ ਹੈ, ਲੇਕਿਨ ਉਹ ਇਸ ਵੇਲੇ ਲੀਗਲੀ ਕਾਨੂੰਨੀ ਤੌਰ ਜੀ। ਤੇ ਉਹ PTI ਦੇ ਰਹਿਨੁਮਾ ਨਹੀਂ ਹੈ। ਲਿਹਾਜ਼ਾ ਉਹਨਾਂ ਨਾਲ ਮੁਲਾਕਾਤ ਹੁਣ ਕੈਦੀ ਦੇ ਸ਼ਡਿਊਲ ਦੇ ਮੁਤਾਬਕ ਹੋਣੀ ਹੈ, ਔਰ ਕੈਦੀ ਦਾ ਸ਼ਡਿਊਲ ਕੀ ਹੈ? ਜਾਂ ਉਹਦੇ ਵਕੀਲ ਮਿਲਣਗੇ, ਜਾਂ ਉਹਦੇ ਵਰਸਾ ਮਿਲਣਗੇ, ਜਾਂ ਉਹਦੇ ਰਿਸ਼ਤੇਦਾਰ ਜਿਨ੍ਹਾਂ ਨੂੰ ਕਾਨੂੰਨ ਇਜਾਜ਼ਤ ਦਿੰਦਾ ਹੈ। ਸੋ ਅਗਰ ਚੀਫ ਮਿਨਿਸਟਰ ਸਾਹਿਬ ਔਰ ਬਾਕੀ ਲੋਕ ਇਸ ਗੱਲ ਦਾ ਤਕਾਜ਼ਾ ਕਰਨ, ਜ਼ਿੱਦ ਕਰਨ, ਹੜਤਾਲਾਂ ਕਰਨ ਕਿ ਜੀ ਸਾਨੂੰ ਜ਼ਰੂਰ ਮੁਲਾਕਾਤ ਕਰਾਉਣ ਦਿਓ, ਸਾਡੇ ਲੀਡਰ ਨਾਲ ਮੁਲਾਕਾਤ ਕਰਾਓ, ਉਹਨਾਂ ਦੇ ਲੀਡਰ ਇਸ ਵੇਲੇ ਜੀ ਅੱਜ ਜੀ ਦੀ ਘੜੀ ਵਿੱਚ PTI ਦੇ ਲੀਡਰ ਜਿਹੜੇ ਨੇ ਉਹ ਬੈਰਿਸਟਰ ਠੀਕ ਜਿਹੜੇ ਨੇ ਗੌਹਰ ਸਾਹਿਬ ਨੇ, ਔਰ ਸਲਮਾਨ ਅਕਰਮ ਰਾਜਾ ਸਾਹਿਬ ਉਹਦੇ ਜਨਰਲ ਸੈਕਟਰੀ ਨੇ। ਇਮਰਾਨ ਖਾਨ ਸਾਹਿਬ ਦਾ ਇਸ ਵੇਲੇ PTI ਦੇ ਨਾਲ ਆਫੀਸ਼ੀਅਲੀ ਲੀਗਲੀ ਕੋਈ ਤਾਲੁਕ ਨਹੀਂ ਹੈ। ਸੋ ਉਹਨਾਂ ਦੀ ਮੁਲਾਕਾਤ ਕਿਸੇ ਕਾਨੂੰਨ ਦੇ ਤਹਿਤ ਨਹੀਂ ਹੋ ਸਕਦੀ। ਹਾਂ, ਇੱਕ ਦਰੁਸਤ ਗੱਲ ਹੈ ਕਿ ਅਗਰ ਜੀ ਗਵਰਨਮੈਂਟ ਦੇ ਨਾਲ ਹਾਲਾਤ ਕੋਈ ਠੀਕ ਹੋਣ, ਤਲਖੀਆਂ ਬੇਸ਼ੱਕ ਹੋਣ, ਲੇਕਿਨ ਕੁਝ ਸੂਰਤ ਹਾਲ ਬਿਹਤਰ ਰਵੇ ਤੇ ਫਿਰ ਗਵਰਨਮੈਂਟ ਕਾਨੂੰਨ ਦੇ ਵਿੱਚ ਨਰਮੀ ਪੈਦਾ ਕਰ ਲੈ, ਹੋਰ ਗੱਲ ਹੈ। ਅਦਰਵਾਈਜ਼ ਅਗਰ ਕਾਨੂੰਨ ਨੂੰ ਸਟ੍ਰਿਕਟੋ ਸੈਂਸੋ ਇਸਤੇਮਾਲ ਕਰੀਏ ਤਾਂ ਉਹਦੀ ਸੂਰਤ ਹਾਲ ਤੇ ਆਈ। ਸਿਆਸੀ ਮੁਲਾਕਾਤਾਂ ਤੇ ਉਹਨਾਂ ਦਾ ਇੱਕ ਮੌਕਫ ਹੈ। ਮੈਂ ਪਾਕਿਸਤਾਨ ਤਹਿਰੀਕ ਇਨਸਾਫ ਦੀ ਤਰਫ ਕੋਲ ਤੁਸੀਂ ਵੀ ਸੁਣਿਆ ਹੋਏਗਾ, ਉਹ ਕਹਿੰਦੇ ਨੇ ਕਿ ਜਦੋਂ ਮੀਆਂ ਨਵਾਜ਼ ਸ਼ਰੀਫ ਸਾਹਿਬ ਜੇਲ੍ਹ ਵਿੱਚ ਸਨ, ਉਹ ਵੀ ਕਨਵਿਕਟਡ ਸਨ, ਉਹਨਾਂ ਨੂੰ ਸਜ਼ਾ ਹੋਈ ਸੀ, ਤੇ ਉੱਥੇ ਤੇ ਪੂਰੇ ਵਫਦ ਜਾਂਦੇ ਸਨ, ਉੱਥੇ ਤੇ ਬੈਠਕਾਂ ਹੁੰਦੀਆਂ ਸਨ, ਖਾਣੇ ਖਾਏ ਜਾਂਦੇ ਸਨ। ਤੇ ਹੁਣ ਸਾਡਾ ਜਿਹੜਾ ਬਾਨੀ ਹੈ ਜਾਂ ਸਾਡਾ ਜਿਹੜਾ ਲੀਡਰ ਹੈ, ਉਹਦੇ ਨਾਲ ਤੇ ਸਾਨੂੰ ਨਾਰਮਲ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ, ਸਿਆਸੀ ਮੁਲਾਕਾਤ ਤੇ ਬਾਅਦ ਦੀ ਗੱਲ ਹੈ। ਉਹਨਾਂ ਦੇ ਵੀ ਸਾਰੇ ਆਪਣਾ ਇੱਕ ਮੌਕਫ ਤੇ ਹੈ ਨਾ ਜੀ। ਉਸ ਵੇਲੇ ਦੀ ਹਕੂਮਤ ਨੇ ਉਹਨੂੰ ਅਲਾਉ ਕੀਤਾ, ਤੇ ਉਸ ਵੇਲੇ ਆਪੋਜੀਸ਼ਨ ਦੀ ਤਰਫੋਂ ਇਹ ਹਾਲਾਤ ਨਾ ਹੋਣਗੇ। ਹੁਣ ਅਗਰ ਉਸ ਵੇਲੇ ਦੀ ਹਕੂਮਤ ਨੇ ਜੀ ਅਲਾਉ ਕੀਤਾ ਸੀ, ਅੱਜ ਦੀ ਹਕੂਮਤ ਅਲਾਉ ਨਹੀਂ ਕਰ ਰਹੀ, ਤੇ ਉਸ ਹਕੂਮਤ ਨੇ ਲੀਗਲੀ ਠੀਕ ਤੇ ਨਹੀਂ ਸੀ ਕੀਤਾ। ਮੈਂ ਤੇ ਕਾਨੂੰਨੀ ਸੂਰਤ ਤੁਹਾਡੇ ਸਾਹਮਣੇ ਰੱਖ ਰਿਹਾ। ਮੈਂ ਕੋਈ ਹਕਾਇਕ ਤੋਂ ਇਹ ਗੱਲ ਦਰੁਸਤ ਹੈ ਆਪਣੀ ਜਗ੍ਹਾ ਤੇ ਕਿ ਮੀਆਂ ਸਾਹਿਬ ਨਾਲ ਮੁਲਾਕਾਤ ਹੋਈ। ਮੈਂ ਵੀ ਮੀਆਂ ਨਵਾਜ਼ ਸ਼ਰੀਫ ਸਾਹਿਬ ਨੂੰ ਜੇਲ੍ਹ ਵਿੱਚ ਮਿਲਣ ਗਿਆ ਸਾਂ। ਠੀਕ। ਉਸ ਵੇਲੇ ਪਤਾ ਨਹੀਂ ਉਹ ਕਨਵਿਕਟਡ ਸਨ ਜਾਂ ਨਹੀਂ ਸਨ, ਮੈਨੂੰ ਨਹੀਂ ਪਤਾ, ਲੇਕਿਨ ਤੇ ਸਾਡੀ ਉਹਨਾਂ ਨਾਲ ਗੱਲ ਹੋ ਰਹੀ ਹੈ। ਕੁਝ ਮਜ਼ੀਦ ਮਾਮਲਾਤ ਤੇ ਗੱਲ ਕਰਨਾ ਕਹਿ ਰਿਹਾ ਸਾਹਿਬ। ਇੱਕ ਹੋਰ ਮਾਮਲਾ ਵੀ ਹੈ, ਉਹ ਹੈ ਨਵੀਂ ਆਇਨੀ ਤਰਮੀਮ ਦਾ। 27ਵੀਂ ਆ ਚੁੱਕੀ ਹੈ, ਕਿਹਾ ਜਾ ਰਿਹਾ ਕਿ 28ਵੀਂ ਆਇਨੀ ਤਰਮੀਮ ਵੀ ਕੋਈ ਆ ਰਹੀ ਹੈ। ਤੇ ਉਹਦੇ ਉੱਤੇ ਪੀਪਲਸ ਪਾਰਟੀ ਦਾ ਆਪਣਾ ਇੱਕ ਮੌਕਫ ਹੈ। ਅਗਰ ਅਸੀਂ ਮਕਾਮੀ ਹਕੂਮਤਾਂ ਨੂੰ ਵੇਖੀਏ, ਅਗਰ ਅਸੀਂ ਵੇਖੀਏ NFC ਦੇ ਮਾਮਲੇ ਨੂੰ, ਜਾਂ ਜਿਹੜੇ ਸੂਬਾਈ ਇਖਤਿਆਰਾਤ ਨੇ ਉਹਨਾਂ ਦੇ ਮਾਮਲੇ ਨੂੰ, ਤੇ ਪੀਪਲਸ ਪਾਰਟੀ ਦਾ ਇੱਕ ਵਾਜ਼ੇ ਮੌਕਫ ਹੈ। ਸਰ ਕੀ ਕਹੋਗੇ ਸਰ, ਜਿਹੜੀ ਨਵੀਂ ਕੋਈ ਆਇਨੀ ਤਰਮੀਮ ਅਗਰ ਆਂਦੀ ਹੈ ਤਾਂ ਪੀਪਲਸ ਪਾਰਟੀ ਉਸ ਤਰਮੀਮ ਦੇ ਬਾਰੇ 'ਚ ਕੀ ਸੋਚ ਰਹੀ ਹੈ, ਕੀ ਐਕਸਪੈਕਟ ਕਰ ਰਹੀ ਹੈ? 28ਵੀਂ ਆਇਨੀ ਤਰਮੀਮ ਦੀਆਂ ਬਹਿਸਾਂ ਸ਼ਹਿਸਾਂ ਲੋਕਾਂ ਦੇ ਨਜ਼ਰ ਚ ਹੋ ਰਹੀਆਂ ਨੇ ਜੀ। ਉਹਦੀ ਕੋਈ ਸੀਰੀਅਸ ਕਿਸੇ ਜਗ੍ਹਾ ਤੇ ਡਿਬੇਟ ਤੇ ਇਹ ਫਿਲਹਾਲ ਨਹੀਂ ਹੈ, ਯਾਨੀ ਪਾਰਲੀਮਾਨ ਦੇ ਅੰਦਰ ਤੋਂ ਡਿਬੇਟ ਸ਼ੁਰੂ ਨਹੀਂ ਹੋਈ, ਲੇਕਿਨ ਇਹ ਇਸ ਵੇਲੇ ਮੀਡੀਆ ਦੇ ਅੰਦਰ ਔਰ ਚਿਮਗੋਈਆਂ ਦੇ ਅੰਦਰ ਡਿਬੇਟ ਜਾਰੀ ਹੈ। ਸਵਾਲ ਇਹ ਹੈ ਕਿ NFC ਤੇ ਬਹਿਸ ਦੇ ਦੋ ਰੰਗ ਨੇ। ਇੱਕ ਇਹ ਪਹਿਲੂ ਇਹ ਹੈ ਕਿ ਫੈਡਰਲ ਗਵਰਨਮੈਂਟ ਦਾ ਇਹ ਮੌਕਫ ਹੈ ਕਿ ਜਿਹੜਾ ਵਸਾਇਲ ਇਕੱਠੇ ਹੁੰਦੇ ਨੇ ਫੈਡਰਲ ਗਵਰਨਮੈਂਟ ਕੋਲੇ, ਉਹ ਸੂਬਿਆਂ ਨੂੰ ਉਹਨਾਂ ਦਾ ਹਿੱਸਾ ਦੇਣ ਤੋਂ ਬਾਅਦ ਸਾਡੇ ਕੋਲੇ ਸਿਰਫ ਇਤਨਾ ਸ਼ੇਅਰ ਬਚਦਾ ਹੈ ਕਿ ਉਹਦੇ ਨਾਲ ਅਸੀਂ ਚੰਦ ਜ਼ਰੂਰੀ ਇਕਦਾਮਾਤ ਉਠਾ ਸਕਦੇ ਹਾਂ, ਯਾਨੀ ਡਿਫੈਂਸ ਐਕਸਪੈਂਡੀਚਰ ਔਰ ਜਿਹੜਾ ਸਾਡਾ ਕਰਜ਼ਿਆਂ ਦੀ ਅਦਾਇਗੀ ਹੈ, ਉਹ ਕਰਨ ਤੋਂ ਬਾਅਦ ਸਾਡੇ ਕੋਲੇ ਕੋਈ ਪੈਸਾ ਨਹੀਂ ਬਚਦਾ ਕਿ ਅਸੀਂ ਤਨਖਾਹਾਂ ਵੀ ਦੇ ਸਕੀਏ। ਸੋ ਵਫਾਕੀ ਹਕੂਮਤ ਨੂੰ ਚਲਾਉਣਾ ਮੁਮਕਿਨ ਨਹੀਂ। ਕਰਜ਼ ਲੈ ਕੇ ਚਲਾਉਂਦੇ ਰਹੇ ਆ। ਹੁਣ ਕਰਜ਼ ਦੇਣ ਵਾਲੇ ਇਦਾਰੇ ਭਾਵੇਂ ਮੁਲਕੀ ਨੇ ਜਾਂ ਗੈਰ ਮੁਲਕੀ ਨੇ, ਹੁਣ ਉਹ ਵੀ ਕਹਿੰਦੇ ਨੇ ਪਏ ਕਿ ਅਸੀਂ ਤੁਹਾਨੂੰ ਮਜ਼ੀਦ ਕਰਜ਼ ਨਹੀਂ ਦੇ ਸਕਦੇ। ਲਿਹਾਜ਼ਾ ਇਸ ਗੱਲ ਨੂੰ ਵੀ ਸੀਰੀਅਸਲੀ ਦੇਖਣ ਦੀ ਲੋੜ ਹੈ ਕਿ ਗੱਲ ਦਰੁਸਤ ਹੈ। ਅਗਰ ਇਹ ਗੱਲ ਦਰੁਸਤ ਹੈ ਤਾਂ ਕੋਈ ਹੱਲ ਕੱਢਣਾ ਪੈਣਾ, ਬਿਲਕੁਲ ਕੱਢਣਾ ਪੈਣਾ, ਮੁਲਕ ਤੇ ਚਲਾਣਾ ਹੈ ਨਾ। ਦੂਸਰੀ ਤਰਫ ਜੀ ਮੁਲਕ ਦੇ ਅੰਦਰ ਪਹਿਲੇ ਹੀ ਕੌਮ ਪ੍ਰਸਤੀ ਦੀਆਂ ਲਹਿਰਾਂ ਨੇ, ਬਹੁਤ ਇਹਦੇ ਤੇ ਆਵਾਜ਼ਾਂ ਉਠਾਈਆਂ ਜਾ ਰਹੀਆਂ ਨੇ, ਪਾਕਿਸਤਾਨ ਦੀ ਸਾਲਮੀਅਤ ਤੇ ਹਮਲੇ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਲਿਹਾਜ਼ਾ ਇੱਕ ਐਸਾ ਅਮਲ ਜਿਹਦੇ ਨਾਲ ਸੂਬਾਈ ਖੁਦ ਮੁਖਤਾਰੀ ਦਾ ਕਜ਼ੀਆ ਦੁਰਸਤ ਜਾਂ ਗਲਤ ਇਹ ਛੇੜਿਆ ਜਾਏ, ਇਹਨੂੰ ਨੈਗੇਟਿਵਲੀ ਇਸਤੇਮਾਲ ਕੀਤਾ ਜਾ ਸਕਦਾ ਹੋਵੇ, ਸਾਨੂੰ ਉਧਰ ਜਾਣ ਦੀ ਜ਼ਰੂਰਤ ਨਹੀਂ। ਸਾਡੇ ਖਿਆਲ ਦੇ ਵਿੱਚ ਵਫਾਕੀ ਹਕੂਮਤ ਨੂੰ ਚਾਹੀਦਾ ਹੈ ਕਿ ਉਹ ਸੂਬਾਈ ਹਕੂਮਤਾਂ ਦੇ ਸਰਬਰਾਹਾਂ ਨੂੰ ਬੁਲਾਏ,
ਉਹਨਾਂ ਦੇ ਸਾਹਮਣੇ ਜੀ, ਸਾਰਾ ਕੌਮੀ ਬਜਟ ਸਪਰੈਡ ਕਰੇ, ਵਸਾਇਲ ਸਪਰੈਡ ਕਰੇ ਔਰ ਦੱਸੇ ਕਿ ਜਨਾਬ ਅਸੀਂ ਆਪਣੀ ਬੈਲਟ ਠੀਕ। ਟਾਈਟ ਕਰਨੇ ਆ, ਲੇਕਿਨ ਸਾਨੂੰ ਕੁਝ ਤਾਵਨ ਦੀ ਜ਼ਰੂਰਤ ਹੈ। ਵੋਲੰਟਰੀਲੀ ਸੂਬੇ ਆਪਣੇ ਆਪਣੇ ਹਿੱਸੇ ਦੇ ਮੁਤਾਬਿਕ ਉਹਦੇ 'ਚ ਕੋਈ ਹਿੱਸਾ ਪਾਣ